ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 17 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ। ਇਸ ਵਾਰ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਕੀਤਾ ਜਾ ਸਕਦਾ ਆ। ਉਸ ਤੋਂ ਬਚਣ ਦੇ ਲਈ ਆਪਣੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ 408-272-2500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਵੱਲ ਜੇ ਚੱਲੀਏ ਤੇ ਸੈਨੇਟ ਨੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਫੈਡਰਲ ਰਿਜ਼ਰਵ ਬੋਰਡ ਦੇ ਜਿਹੜੇ ਨੋਮੀਨੀ ਸੀਗੇ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਨਾ ਕਰ ਦਿੱਤੀ ਹੈਗੀ ਆ। ਜੂਡੀ ਸ਼ੈਲਟਨ ਨੋਮੀਨੀ ਸੀ ਮੈਂਬਰ ਫੈਡਰਲ ਰਿਜ਼ਰਵ ਬੋਰਡ ਦੇ, ਤੇ ਅੱਜ ਉਹਨਾਂ ਦੇ ਸੰਬੰਧ ਦੇ ਵਿੱਚ ਸੈਨੇਟ ਦੇ ਵਿੱਚ ਵੋਟਿੰਗ ਹੋਈ ਸੀ ਤੇ ਜਿਹੜੇ ਕੁਛ ਰਿਪਬਲਿਕਨ ਸੈਨੇਟਰਸ ਹੈਗੇ ਆ ਉਹ ਮਿਸ ਰਹੇ, ਤੇ ਜਿਹੜੇ ਰਿਪਬਲਿਕਨ ਮਿਟ ਰੋਮਨੀ ਯੂਟਾ ਤੋਂ, ਸੂਜ਼ਨ ਕਾਲਨਸ ਮੇਨ ਤੋਂ, ਉਹ ਜਿਹੜੇ ਆ ਡੈਮੋਕ੍ਰੇਟਸ ਦੇ ਨਾਲ ਰਲ ਗਏ ਤੇ ਜਿਹੜੀਆਂ 47 ਵੋਟਾਂ ਉਹਨਾਂ ਦੇ ਹੱਕ 'ਚ ਪਈਆਂ, 50 ਵੋਟਾਂ ਜਿਹੜੀਆਂ ਆ ਉਹ ਅਗੇਂਸਟ ਪਈਆਂ। ਇਸ ਕਰਕੇ ਜਿਹੜੀ ਆ ਨੋਮੀਨੇਸ਼ਨ ਉਹਨਾਂ ਦੀ ਨਹੀਂ ਹੋ ਸਕੀ। ਜੀ ਬਿਲਕੁਲ। ਸੋ ਜਿਹੜੇ ਕਹਿੰਦੇ ਸਪੋਰਟਰ ਸੀਗੇ ਰਿਕ ਸਕਾਟ ਫਲੋਰੀਡਾ ਤੋਂ ਤੇ ਚੱਕ ਗਰਾਸਲੀ, ਉਹ ਦੋਨੋਂ ਹੀ ਜਿਹੜੇ ਆ ਸਪੋਰਟਰ ਸੀਗੇ ਜਿਹੜੇ ਸ਼ੈਲਟਨ ਦੇ, ਉਹ ਮੌਜੂਦ ਨਹੀਂ ਸੀਗੇ। ਸੋ ਚੈਂਬਰ ਦੇ ਵਿੱਚ ਤੇ ਉਹ ਵੋਟ ਜਿਹੜੇ ਉਹ ਨਹੀਂ ਪਾ ਸਕੇ ਸੀਗੇ। ਸੋ ਜਿਹੜੀ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਆ, ਜਿਹਨੇ ਕੈਂਪੇਨ ਜਿਹੜੀ ਸੀਗੀ ਐਡਵਾਈਜ਼ਰ ਜਿਹੜੀ ਇਹ ਸ਼ੈਲਟਨ, ਕਿਉਂਕਿ ਇਹ ਟਰੰਪ ਦੀ ਐਡਵਾਈਜ਼ਰ ਸੀਗੀ, ਸੋ ਉਸ ਦੇ ਲਈ ਇਹਨਾਂ ਨੇ ਇਹ ਰਾਹ ਪੱਧਰਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਰਮੀ ਪਾਵਲ ਦੀ ਥਾਂ ਦੇ ਉੱਤੇ ਇਹਨਾਂ ਨੂੰ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਸੀਗੀ। ਸੋ ਲੱਗਦਾ ਆ ਉਹ ਚੀਜ਼ ਜਿਹੜੀ ਉਹਨਾਂ ਦੀ ਉਹ ਪਿੱਛੇ ਜਿਹੜੀ ਉਹ ਰਹਿ ਗਈ ਹੈਗੀ ਆ। ਸੋ ਹੁਣ ਕਹਿੰਦੇ ਵੀ ਅੱਜ ਦੇ ਜਿਹੜੀ ਹਾਰ ਤੋਂ ਬਾਅਦ ਦੇ ਵਿੱਚ ਮੈਜੋਰਟੀ ਲੀਡਰ ਜਿਹੜੇ ਮਿਚ ਮਕੌਨਲ ਆ, ਉਹ ਜਲਦ ਹੀ ਇੱਕ ਹੋਰ ਵੋਟ ਦੇ ਲਈ ਜਿਹੜੀ ਉਹ ਤਿਆਰੀ ਕਰ ਸਕਦੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕਿ ਜਿਹੜੇ ਸੈਨੇਟਰ ਰਿਕ ਸਕਾਟ ਤੇ ਚੱਕ ਗਰਾਸਲੀ ਆ, ਉਹਨਾਂ ਨੂੰ ਚੈਂਬਰ ਦੇ ਵਿੱਚ ਆਉਣ ਦੀ ਇਜਾਜ਼ਤ ਮਿਲੂਗੀ ਜਾਂ ਨਹੀਂ। ਜੇ ਇਜਾਜ਼ਤ ਮਿਲਦੀ ਹੈ ਤੇ 50-50 ਦੇ ਉੱਤੇ ਟਾਈ ਹੋ ਸਕਦੀ ਹੈ, ਤੇ ਟਾਈ ਬ੍ਰੇਕ ਕਰਨ ਦੇ ਲਈ ਫਿਰ ਵਾਈਸ ਪ੍ਰੈਜ਼ੀਡੈਂਟ ਜਿਹੜੇ ਆਪਣੀ ਸੈਨੇਟ ਦੇ ਵਿੱਚ ਵੋਟ ਪਾਉਂਦੇ ਹੁੰਦੇ ਨੇ। ਤੇ ਇਸ ਸਥਿਤੀ ਦੇ ਵਿੱਚ ਜਿਹੜੀ ਜੂਡੀ ਸ਼ੈਲਟਨ ਆ, ਉਸ ਦੀ ਨੋਮੀਨੇਸ਼ਨ ਆ, ਉਸ ਦੀ ਜਿਹੜੀ ਵੋਟ ਆ, ਉਹ ਉਸ ਦੇ ਹੱਕ ਦੇ ਵਿੱਚ ਜਾ ਸਕਦੀ ਹੈਗੀ ਆ। ਸੋ ਦੇਖਦੇ ਹਾਂ ਵੀ ਕੀ ਹੁੰਦਾ, ਪਰ ਕੰਪਲੀਕੇਸ਼ਨਸ ਇਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਵਧੀਆਂ ਆ। ਸੋ ਮਿਡਨਾਈਟ ਜਿਹੜੇ ਕਹਿ ਲਓ ਵੀ ਰੂਲ ਜਾਂ ਅਖੀਰਲੇ ਮੌਕੇ ਦੇ ਉੱਤੇ ਆਪਣੇ ਕਾਰਜਕਾਲ ਦੇ ਵਿੱਚ ਰਾਸ਼ਟਰਪਤੀ ਟਰੰਪ ਅਜਿਹੇ ਬੰਦੇ ਵੱਖ-ਵੱਖ ਥਾਵਾਂ ਦੇ ਉੱਤੇ ਫਸਾ ਕੇ ਜਾਣਾ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਹੱਕ ਦੀ ਜਾਂ ਉਹਨਾਂ ਦੇ ਤਰਫ ਦੀ ਜਿਹੜੀ ਆ ਉਹ ਗੱਲ ਕਰਦੇ ਜਾਣ। ਉੱਧਰ ਅੱਜ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉਸ ਅਧਿਕਾਰੀ ਨੂੰ ਫਾਇਰ ਕਰ ਦਿੱਤਾ, ਕ੍ਰਿਸਟੋਫਰ ਕ੍ਰੈਬਸ ਜਿਨ੍ਹਾਂ ਦਾ ਨਾਮ ਆ, ਜਿਹੜੇ ਕਿ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਦੇ ਹੈੱਡ ਸੀਗੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ। ਜਦ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਹੈਗੀਆਂ ਵੋਟਰ ਫਰਾਡ ਨੂੰ ਲੈ ਕੇ, ਉਹਨਾਂ ਨੇ ਨਕਾਰ ਦਿੱਤਾ, ਝੁਠਲਾ ਦਿੱਤਾ। ਬੀਤੇ ਦਿਨਾਂ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰਿਪੋਰਟ ਸ਼ਾਇਆ ਕੀਤੀ ਸੀ
ਵੀ ਹੁਣ ਤੱਕ ਦੀਆਂ ਸਭ ਤੋਂ ਸਿਕਿਉਰ ਇਲੈਕਸ਼ਨਸ ਦੇ ਵਿੱਚੋਂ 2020 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਆ ਉਹ ਰਹੀਆਂ ਸੀਗੀਆਂ। ਪਰ ਰਾਸ਼ਟਰਪਤੀ ਟਰੰਪ ਨੇ ਇਸ ਦੇ ਖਿਲਾਫ ਹੀ ਜਿਹੜੀ ਗੱਲ ਕੀਤੀ ਆ ਤੇ ਉਹਨਾਂ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਅਦਾਲਤਾਂ ਦੇ ਵਿੱਚ ਵੀ ਇਲੈਕਸ਼ਨਸ ਨੂੰ ਲੈ ਕੇ ਜਿਹੜੀ ਹਾਰ ਆ ਉਹਨਾਂ ਨੂੰ ਝੱਲਣੀ ਪੈ ਰਹੀ ਹੈਗੀ ਆ। ਤੇ ਹੁਣ ਉਹਨਾਂ ਨੂੰ ਇਹ ਸਾਈਬਰ ਸਿਕਿਉਰਿਟੀ ਦੇ ਜਿਹੜੇ ਚੀਫ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ, ਉਹਨਾਂ ਨੂੰ ਜਿਹੜਾ ਇਹਨਾਂ ਨੇ ਫਾਇਰ ਕਰ ਦਿੱਤਾ ਇੱਕ ਟਵੀਟ ਦੇ ਜ਼ਰੀਏ। ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ 94% ਪਾਪੂਲੇਸ਼ਨ ਕੈਲੀਫੋਰਨੀਆ ਦੀ, ਉਹਨਾਂ ਦੇ ਉੱਤੇ ਬਹੁਤ ਸਾਰੀਆਂ ਰਿਸਟ੍ਰਿਕਸ਼ਨ ਲੱਗ ਗਈਆਂ ਹੈਗੀਆਂ। ਜਿਮ ਵਗੈਰਾ ਇਨਸਾਈਡ ਬੰਦ ਕੀਤੇ ਗਏ ਆ, ਇਨਸਾਈਡ ਰੈਸਟੋਰੈਂਟਸ ਦੇ ਵਿੱਚ ਤੁਸੀਂ ਖਾ ਨਹੀਂ ਸਕਦੇ, ਤੇ ਇਸੇ ਤਰ੍ਹਾਂ ਜਿਹੜੀ ਆ ਆਊਟਸਾਈਡ ਤੁਹਾਨੂੰ ਮਾਸਕ ਪਾਉਣਾ ਪੈਣਾ ਆ। ਇਹਦੇ ਸੰਬੰਧ ਦੇ ਵਿੱਚ ਸੈਕਰਾਮੈਂਟੋ ਬੀ ਨੇ ਇੱਕ ਸਪੈਸ਼ਲ ਰਿਪੋਰਟ ਯੂਬਾ ਸਿਟੀ ਏਰੀਏ ਤੋਂ ਸਾਂਝੀ ਕੀਤੀ ਵੀ ਕਿਸ ਤਰ੍ਹਾਂ ਕਈ ਲੋਕ ਜਿਹੜੇ ਆ ਉਹਨਾਂ ਨੇ ਇੰਟਰਵਿਊ ਕੀਤੀ। ਉਹ ਕਹਿੰਦੇ ਵੀ ਅਸੀਂ ਲੋਕਲ ਜਿਹੜੀਆਂ ਮਾਮ ਐਂਡ ਪੌਪ ਸ਼ਾਪਸ ਆ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਆ, ਜਿਹੜੇ ਛੋਟੇ ਛੋਟੇ ਰੈਸਟੋਰੈਂਟ ਆ, ਨਹੀਂ ਤਾਂ ਉਹ ਸਾਰੇ ਮਰ ਜਾਣੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਪੂਰੀ ਜਿਹੜੀ ਆ ਜਿਹੜੀ ਮਾਸਕ ਪਾ ਕੇ ਰੱਖਦੇ ਡਿਸਟੈਂਸ ਰੱਖਾਂਗੇ। ਪਰ ਜਿਹੜੇ ਆਮ ਲੋਕਾਂ ਦੀ ਜਿਹੜੀ ਉਹਨੇ ਇੰਟਰਵਿਊ ਕੀਤੀ ਸੀ, ਕਹਿੰਦੇ ਵੀ ਜਿਹੜੇ ਲੋਕ ਕਰਾਊਡਸ ਦੇ ਵਿੱਚ ਗੈਦਰਿੰਗ ਕਰਦੇ ਆ ਉਹ ਮਾੜੀ ਗੱਲ ਹੈਗੀ ਆ। ਪਰ ਓਵਰਆਲ ਇਸ ਰਿਪੋਰਟਰ ਨੇ ਦੇਖਿਆ ਵੀ ਕਹਿੰਦੇ ਵੀ ਸਟਰ ਕਾਉਂਟੀ ਦੇ ਵਿੱਚ ਲੋਕਾਂ ਦੇ ਕੋਈ ਬੜਾ ਅਸਰ ਨਹੀਂ ਸੀ ਵੀ ਇੱਥੇ ਜਿਹੜੇ ਕਰੋਨਾ ਕਰਕੇ ਜਿਹੜੀ ਆ ਕਾਫੀ ਰਿਸਟ੍ਰਿਕਟਿਵ ਜਿਹੜੀਆਂ ਮੈਜਰਸ ਲਾਏ ਗਏ ਹੈਗੇ ਆ। ਕਹਿੰਦੇ ਪਈ 1 ਮਿਲੀਅਨ ਕਨਫਰਮਡ ਕੇਸਿਸ ਦੇ ਪਿੱਛੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਹੈਗੀਆਂ ਆ ਹੁਣ ਤੱਕ 18,300 ਮੌਤਾਂ ਹੋ ਚੁੱਕੀਆਂ ਹੈਗੀਆਂ। ਹਸਪਤਾਲਾਂ ਦੇ ਵਿੱਚ ਗਿਣਤੀ ਜਿਹੜੀ ਬਹੁਤ ਸਾਰੇ ਵਧਣੀ ਸ਼ੁਰੂ ਹੋ ਗਈ ਉਹ ਹੈਗੀ ਆ। ਯੂਬਾ ਸਿਟੀ ਜਿਹੜਾ ਸਟਰ ਕਾਉਂਟੀ 'ਚ ਪੈਂਦਾ, ਕਹਿੰਦੇ 100 ਮੀਲ ਨਾਰਥ ਈਸਟ ਆਫ ਸੈਨ ਫਰਾਂਸਿਸਕੋ ਹੈਗਾ। ਸਾਰਿਆਂ ਨੂੰ ਪਤਾ ਵੀ ਪੰਜਾਬੀ ਉੱਥੇ ਕਾਫੀ ਵੱਡੀ ਪਾਪੂਲੇਸ਼ਨ 'ਚ ਰਹਿੰਦੇ ਆ। ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 1 ਲੱਖ ਲੋਕਾਂ ਦੇ ਪਿੱਛੇ 16.5 ਨਵੇਂ ਕੇਸ ਜਿਹੜੇ ਆ ਰਹੇ ਆ। ਪਰ ਸਟਰ ਕਾਉਂਟੀ ਜਿੱਥੇ ਕਿ ਯੂਬਾ ਸਿਟੀ ਆ ਉੱਥੇ 21.8 ਕੇਸ ਆ ਰਹੇ ਹੈਗੇ। ਸੋ ਕੇਸਾਂ ਦੀ ਗਿਣਤੀ ਉੱਥੇ ਜ਼ਿਆਦਾ ਹੈਗੀ ਆ। ਸੋ ਬਿਲਕੁਲ ਯੂਬਾ ਸਿਟੀ ਏਰੀਏ ਦੇ ਜਿਹੜੇ ਲੋਕ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਬਾਹਰ ਜਿਹੜੇ ਘੁੰਮਣ ਵੀ ਜਾਣਾ, ਮਾਸਕ ਵਗੈਰਾ ਪਾਓ, ਬਿਨਾਂ ਕਿਸੇ ਗੱਲ ਦੇ ਉੱਤੇ ਜਿਹੜਾ ਨਹੀਂ ਜਾਣਾ ਚਾਹੀਦਾ ਹੈਗਾ। ਕੈਲੀਫੋਰਨੀਆ ਦਾ ਗਵਰਨਰ ਹੁਣ ਕਾਫੀ ਜਿਹੜਾ ਆ ਸਟ੍ਰਿਕਟ ਹੋਇਆ ਆ। ਪਹਿਲਾਂ ਹੁਣ ਆਪ ਮਾਫੀ ਵੀ ਮੰਗ ਲਈ ਸੀ, ਉਹ ਇੱਕ ਪਾਰਟੀ 'ਚ ਗਿਆ ਸੀ। ਈਵਨ ਇੱਥੇ ਤੱਕ ਗਵਰਨਰ ਸਾਹਿਬ ਸਟ੍ਰਿਕਟ ਹੋਏ ਆ। ਸੈਂਟਰਲ ਵੈਲੀ ਦੇ 2 ਸ਼ਹਿਰ ਅਟਵਾਟਰ ਤੇ ਕੋਲਿੰਗਾ ਜਿਹੜੇ ਆ, ਉੱਥੇ ਜਿਹੜੀ ਇੱਕ ਕਹਿੰਦੇ $500,000 ਦੀ ਕਰੋਨਾ ਵਾਇਰਸ ਏਡ ਦਿੱਤੀ ਗਈ ਸੀ ਸਟੇਟ ਵੱਲੋਂ, ਉਹ ਉਹਨਾਂ ਨੇ ਵਾਪਸ ਲੈ ਲਈ ਹੈਗੀ ਆ। ਕਹਿੰਦੇ ਵੀ ਉੱਥੇ ਦੇ ਜਿਹੜੇ ਲੋਕਲ ਲੀਡਰਸ ਆ ਉਹ ਰੂਲਸ ਨੂੰ ਫੋਲੋ ਨਹੀਂ ਕਰ ਰਹੇ ਹੈਗੇ। ਵਾਓ! ਸੋ ਇਹ ਆਈ ਥਿੰਕ ਜਦੋਂ ਡਾਲਰ ਜਾਂਦੇ ਆ ਕਿਸੇ ਕਾਉਂਟੀ ਦੇ ਜਾਂ ਕਮਿਊਨਿਟੀ ਦੇ ਹੱਥੋਂ, ਤੇ ਫਿਰ ਉਹ ਫਰਕ ਜਿਹੜਾ ਉਸ ਨੂੰ ਪਤਾ ਲੱਗਦਾ ਆ ਵੀ ਇਹ ਕੰਮ ਸਾਨੂੰ ਜਿਹੜਾ ਥੋੜ੍ਹਾ ਜ਼ਿਆਦਾ ਤਰੀਕੇ ਦੇ ਨਾਲ ਕਰਨਾ ਪੈਣਾ ਆ। ਸੈਂਟਾ ਕਲਾਰਾ ਕਾਉਂਟੀ ਦੀ ਜਿਹੜੀ ਹੈਲਥ ਆਫਿਸਰ ਆ, ਉਹ ਕਹਿੰਦੀ ਵੀ ਐਕਸਟਰਾਆਰਡੀਨਰੀ ਡਿਸਟਰੈਸਡ ਆ। ਉਹ ਚਿੰਤਾ ਦੇ ਵਿੱਚ ਆ ਵੀ ਇੰਨੇ ਜ਼ਿਆਦਾ ਜਿਹੜੇ ਆંકੜੇ ਆ ਕਿਉਂ ਵੱਧ ਰਹੇ ਆ ਕੋਵਿਡ-19 ਦੇ। ਕਹਿੰਦੇ ਵੀ ਖਾਸ ਕਰਕੇ ਲਟੀਨੋ ਤੇ ਬਲੈਕ ਕਮਿਊਨਿਟੀਜ਼ ਦੇ ਵਿੱਚ ਇਨਫੈਕਸ਼ਨਸ ਦਾ ਜਿਹੜਾ ਦਰ ਆ ਉਹ ਵਾਈਟ ਤੇ ਏਸ਼ੀਅਨ ਕਮਿਊਨਿਟੀਜ਼ ਦੇ ਨਾਲੋਂ ਜ਼ਿਆਦਾ ਹੈਗਾ ਆ। ਸੋ ਇਹ ਇੱਕ ਜਿਹੜੀ ਇਹ ਪਹਿਲੋਂ ਵੀ ਜਦੋਂ ਤੋਂ ਕੋਵਿਡ-19 ਦਾ ਤੁਰਿਆ ਹੈ ਦੇਖਿਆ ਗਿਆ ਹੈ ਵੀ ਜਿਹੜੇ ਖਾਸ ਕਰਕੇ ਲੋ ਇਨਕਮ ਵਾਲੇ ਹਾਊਸ ਹੋਲਡ ਜਾਂ ਕਮਿਊਨਿਟੀਜ਼ ਆ, ਉਹਨਾਂ ਦੇ ਵਿੱਚ ਜਿਹੜੀ ਇਸ ਦੀ ਮਾਰ ਜਿਹੜੀ ਆ ਉਹ ਬਾਕੀਆਂ ਦੇ ਨਾਲੋਂ ਜ਼ਿਆਦਾ ਪੈ ਚੁੱਕੀ ਹੋਈ ਆ। ਸੋ ਆਪਾਂ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਮਾਰਚ ਅਪ੍ਰੈਲ ਵਰਗਾ ਦੌਰ ਲੱਗਦਾ ਇੱਦਾਂ ਦਾ ਆ ਵੀ ਫਿਰ ਦੁਬਾਰਾ ਜਿਹੜਾ ਉਹ ਆ ਸਕਦਾ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੰਦ ਹੋ ਰਹੀਆਂ ਨੇ ਤੇ ਇਹ ਚੱਲਦੀਆਂ ਤਾਂ ਰਹਿ ਸਕਦੀਆਂ ਜੇ ਸਾਰੇ ਜਾਣੇ ਇਸ ਚੀਜ਼ ਨੂੰ ਮੰਨਣ, ਮਾਸਕ ਵਗੈਰਾ ਪਾ ਕੇ ਜਿਹੜਾ ਉਹ ਘੁੰਮਣ ਜਦੋਂ ਵੀ ਕਿਤੇ ਬਾਹਰ ਜਾਂਦੇ ਆ। ਤੇ ਇਸ ਨੂੰ ਇੱਦਾਂ ਨਾ ਸੋਚਣ ਵੀ ਸ਼ਾਇਦ ਮੈਨੂੰ ਨਹੀਂ ਹੋ ਸਕਦਾ, ਵੀ ਮੈਨੂੰ ਜੇ ਹੋ ਗਿਆ ਤਾਂ ਮੈਂ ਜਿਹੜਾ ਉਹ ਠੀਕ ਹੋ ਜਾਣਾ ਆ। ਨੋ ਡਾਊਟ ਬਹੁਤਾਤ ਦੇ ਵਿੱਚ ਲੋਕ ਜਿਹੜੇ ਇਸ ਤੋਂ ਜਿਹੜਾ ਉਹ ਠੀਕ ਹੋ ਕੇ ਨਿਕਲ ਜਾਂਦੇ ਨੇ। ਪਰ ਇਹ ਆ ਵੀ ਫਿਰ ਜਿਹੜੇ ਲੀਡਰਸ ਕੁਛ ਨਾ ਕਰਨ ਤੇ ਉਹਨਾਂ ਨੂੰ ਤਾਂ ਵੀ ਜਿਹੜਾ ਗਾਲਾਂ ਖਾਣੀਆਂ ਪੈਂਦੀਆਂ, ਤੇ ਜੇ ਕੁਛ ਕਰਦੇ ਨੇ ਤੇ ਫਿਰ ਉਹਨਾਂ ਨੂੰ ਉਦੋਂ ਤੱਕ ਬਹੁਤ ਜ਼ਿਆਦਾ ਸਖਤ ਜਿਹੜਾ ਉਹ ਫੈਸਲੇ ਜਿਹੜੇ ਉਹ ਲੈਣੇ ਪੈਂਦੇ ਨੇ। ਸੋ ਜੇ ਆਪਾਂ ਚਾਹੁੰਦੇ ਆ ਵੀ ਸਾਰਾ ਕੁਛ ਨੋਰਮਲ ਜਾਂ ਠੀਕ ਆ, ਠੀਕ ਵਰਗਾ ਰਵੇ, ਤਾਂ ਆਪਾਂ ਨੂੰ ਥੋੜ੍ਹਾ ਆਪਣਾ ਤੇ ਬਾਕੀ ਜਿਹੜੇ ਆਪਣੇ ਨਾਲ ਦੇ ਆ ਉਹਨਾਂ ਦਾ ਜਿਹੜਾ ਧਿਆਨ ਰੱਖਦੇ ਹੋਏ ਮਾਸਕ ਵਗੈਰਾ ਪਹਿਨੀਏ। ਇੱਕ ਥੋੜ੍ਹਾ ਜਿਹਾ ਮਾਸਕ ਪਹਿਨਣ ਦੇ ਨਾਲ ਆਪਾਂ ਨੂੰ ਕਾਫੀ ਕੁਛ ਜਿਹੜਾ ਆ ਉਹ ਸੁਖਾਲਾ ਆ ਇਸ ਦੇ ਵਿੱਚ ਹੋ ਸਕਦਾ ਹੈ। ਸੋ ਪਲੀਜ਼ ਕਿਰਪਾ ਕਰਕੇ ਇਹ ਧਿਆਨ ਦਿਓ। ਥੈਂਕਸਗਿਵਿੰਗ ਦੇ ਦਿਨ ਜਿਹੜੇ ਉਹ ਆ ਰਹੇ ਨੇ, ਹੋਰ ਵੀ ਬਹੁਤ ਸਾਰੇ ਜਿਹੜੇ ਸਮਾਗਮ
ਉਹ ਹੋਣੇ ਨੇ। 58 ਦੇ ਵਿੱਚੋਂ 41 ਕਾਉਂਟੀਜ਼ ਕੈਲੀਫੋਰਨੀਆ ਦੀਆਂ ਉਹ ਪਰਪਲ ਟੀਅਰ ਦੇ ਵਿੱਚ ਆ। ਸੋ ਕਾਫੀ ਕੁਛ ਬੰਦਸ਼ਾਂ ਦਾ ਜਿਹੜਾ ਉਹ ਸਾਹਮਣਾ ਆ ਉਹ ਕਰਨਾ ਪੈ ਰਿਹਾ। ਸੋ ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ ਫਿਰ ਤੋਂ ਵੀ ਕਿਰਪਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਆਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਤੇ ਅਗਲੀ ਖਬਰ ਪਰ ਚੱਲੀਏ, ਜਿਹੜੀ ਕਿ ਨਿਊਯਾਰਕ ਟਾਈਮ ਨੇ ਛਾਪੀ ਹੈਗੀ ਆ। ਉਹਨਾਂ ਨੇ ਕਿਹਾ ਕਿ ਰੂਡੀ ਜੁਲਿਆਨੀ ਜਿਹੜੇ ਹੈਗੇ ਆ, ਨਿਊਯਾਰਕ ਦੇ ਮੇਅਰ ਰਹਿ ਚੁੱਕੇ, ਉਹ ਪਰਸਨਲ ਅਟਾਰਨੀ ਆ ਅੱਜ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ, ਤੇ ਕਹਿੰਦੇ ਵੀ $20,000 ਇੱਕ ਦਿਨ ਦੇ ਹਿਸਾਬ ਨਾਲ ਉਹ ਲੀਗਲ ਵਰਕ ਜਿਹੜਾ ਕਰ ਰਹੇ ਆ, ਉਹਦੀ ਪੇਮੈਂਟ ਉਹ ਲੈ ਰਹੇ ਹੈਗੇ ਆ। ਛਿੱਲਣ ਦੇ ਆਏ ਸੋ ਲੱਗਦਾ ਹੈ ਹੁਣ। ਜੀ, ਸੋ ਕਹਿੰਦੇ ਵੀ ਇਹ ਹਿਸਟਰੀ ਦੇ ਵਿੱਚ ਬਹੁਤ ਵੱਡਾ ਅਮਾਊਂਟ ਹੈਗਾ, ਇੱਕ ਦਿਨ ਦਾ ਜਿਹੜਾ $20,000 ਹੈਗਾ। ਸੋ ਮੋਸਟਲੀ ਈਵਨ ਦੋ ਜਿੰਨੇ ਵੀ ਕੇਸ ਇਲੈਕਸ਼ਨ ਨੂੰ ਲੈ ਕੇ ਲੜ ਰਹੇ, ਹੁਣ ਤੱਕ ਉਹਨਾਂ ਨੂੰ ਸੈਟਬੈਕ ਹੀ ਮਿਲਿਆ ਹੈਗਾ ਆ ਉਹਦੇ ਵਿੱਚ। ਪਰ ਜਦੋਂ ਰੂਡੀ ਜੁਲਿਆਨੀ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਨਹੀਂ, ਇਹ ਤਾਂ ਝੂਠਾ ਹੈ, ਇਹਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ, ਇਹ ਕੇਸਾਂ ਤੋਂ ਬਾਅਦ ਹੀ ਅਸੀਂ ਦੇਖਾਂਗੇ। ਪਰ ਕਿਤੇ ਨਾ ਕਿਤੇ ਤਾਂ ਇਹ ਗੱਲ ਜਿਹੜੀ ਨਿਕਲੀ ਹੈਗੀ ਆ, ਤੇ $20,000 ਇੱਕ ਦਿਨ ਦੇ ਹਿਸਾਬ ਨਾਲ ਉਹ ਚਾਰਜ ਕਰ ਰਹੇ ਹੈਗੇ ਤੇ ਆ। ਇਹਦੇ ਵਿੱਚ ਜਿਹੜੇ ਟਰੰਪ ਸਪੋਰਟਰਸ ਆ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਆ। ਇਨ ਦੀ ਐਂਡ ਟਰੰਪ ਕੈਂਪੇਨ ਵਾਲੇ ਅਜੇ ਵੀ ਤੁਹਾਡੇ ਤੋਂ ਫੰਡ ਰੇਜ਼ਿੰਗ ਲੈ ਕੇ ਇਲੈਕਸ਼ਨ ਦੇ ਕੇਸ ਜਿਹੜੇ ਉਹ ਲੜ ਰਹੇ ਆ, ਜਿਨ੍ਹਾਂ ਦੀ ਕਹਿ ਲਓ ਵੀ ਕੋਈ ਠੋਸ ਜ਼ਮੀਨ ਨਹੀਂ ਹੈਗੀ, ਉਹ ਹਾਰ ਰਹੇ ਨੇ। ਡਾਲਰ ਜਿਹੜੀ ਫੰਡ ਰੇਜ਼ਿੰਗ ਆ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਅਜੇ ਵੀ ਜਿਹੜੀ ਉਹ ਚੱਲੀ ਜਾ ਰਹੀ ਆ। ਇਸੇ ਹੀ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, ਪੈਂਸਲਵੇਨੀਆ ਦੇ ਵਿੱਚ ਜਿੱਥੇ ਇਹ 6 ਲੱਖ ਵੋਟਾਂ ਨੂੰ ਲੈ ਕੇ ਇਹਨਾਂ ਨੇ ਕਾਫੀ ਜ਼ਿਆਦਾ ਰੌਲਾ ਪਾਇਆ ਸੀ, ਉਸ ਦੇ ਵਿੱਚ ਅੱਜ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਜਿਹੜਾ ਇਹ ਪੋਸਟ ਇਲੈਕਸ਼ਨ ਕੰਪਲੇਂਟ ਸੀਗੇ, ਉਹ ਕਹਿੰਦੇ ਵੀ ਥਰੂ ਆਊਟ ਕਰ ਦਿੱਤਾ ਗਿਆ, ਚੱਕ ਕੇ ਬਾਹਰ ਮਾਰਿਆ ਗਿਆ। ਅਦਾਲਤ ਵਿੱਚ ਸੁਣਵਾਈ ਵੀ ਨਹੀਂ ਉਹਨਾਂ ਨੇ ਲਈ ਵੀ ਜਿਹੜੇ ਫਿਲੇਡੈਲਫੀਆ ਦੇ ਵਿੱਚ ਸਟੇਟ ਲਾਅ ਦੀ ਵਾਇਲੇਸ਼ਨ ਹੋਈ ਆ, ਜਿੱਥੇ 15 ਫੁੱਟ ਦਾ ਜਿਹੜਾ ਫਾਸਲਾ ਰੱਖਣਾ ਜਾਣਾ ਚਾਹੀਦਾ ਸੀ ਅਬਜ਼ਰਵਰ ਤੇ ਵਰਕਰਸ ਦੇ ਵਿੱਚ ਜਦੋਂ ਕਾਊਂਟਿੰਗ ਬੈਲਟ ਸੀਗੇ। ਸੋ ਸੁਪਰੀਮ ਕੋਰਟ ਉੱਥੋਂ ਦੇ ਨੇ ਪੈਂਸਲਵੇਨੀਆ ਦੇ 2 ਦੇ ਮੁਕਾਬਲੇ 5 ਦੇ ਵਿੱਚ ਇਸ ਰੂਲਿੰਗ ਦੇ ਅਗੇਂਸਟ ਜਿਹੜਾ ਉਹਨਾਂ ਨੇ ਕੀਤਾ ਆ। ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਚੀਜ਼ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਵੀ ਤੱਥ ਜਿਹੜਾ ਉਹ ਮੌਜੂਦ ਨਹੀਂ ਆ। ਸੋ ਇੱਕ ਹੋਰ ਵੱਡਾ ਸੈਟਬੈਕ ਪੈਂਸਲਵੇਨੀਆ ਦੇ ਵਿੱਚ ਇਹਨਾਂ ਦੇ ਵੋਟ ਕਾਊਂਟ ਨੂੰ ਲੈ ਕੇ ਜਿਹੜਾ ਇਹਨਾਂ ਨੂੰ ਮਿਲਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਪੈਂਟਾਗਨ ਆ, ਉਹ ਹੁਣ ਫੌਜੀਆਂ ਨੂੰ ਅਫਗਾਨਿਸਤਾਨ ਤੇ ਇਰਾਕ ਦੇ ਵਿੱਚੋਂ ਵਾਪਸ ਬੁਲਾ ਰਹੀ ਹੈਗੀ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਆ, ਉਹਨਾਂ ਨੂੰ ਬੁਲਾਇਆ ਜਾਵੇਗਾ। 2500 ਦੇ ਕਰੀਬ ਅਫਗਾਨਿਸਤਾਨ ਤੋਂ, ਤੇ ਇਸੇ ਤਰ੍ਹਾਂ ਇਰਾਕ ਦੇ ਵਿੱਚੋਂ ਵੀ ਜਿਹੜੇ ਫੌਜੀ ਵਾਪਸ ਬੁਲਾਏ ਜਾ ਰਹੇ ਆ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਆ ਵੀ ਮੈਂ ਚਾਹੁੰਦਾ ਆ ਜਿਹੜੇ ਸਾਡੇ ਫੌਜੀ ਹੈਗੇ ਆ, ਉਹ ਕ੍ਰਿਸਮਸ ਆਪਣੇ ਪਰਿਵਾਰਾਂ ਦੇ ਵਿੱਚ ਹੀ ਮਿਲ ਕੇ ਮਨਾਉਣ। 4500 ਦੇ ਕਰੀਬ ਇਸ ਟਾਈਮ ਟਰੂਪਸ ਜਿਹੜੇ ਆ ਅਫਗਾਨਿਸਤਾਨ 'ਚ ਆ, 3000 ਦੇ ਕਰੀਬ ਇਰਾਕ ਦੇ ਵਿੱਚ ਹੈਗੇ ਆ। ਪੂਰਾ ਕਹਿੰਦੇ ਜਿਹੜਾ ਵਿਡਰਾਅਲ ਆ, ਉੱਥੋਂ ਜਨਵਰੀ 15 2021 ਤੱਕ ਕਰ ਲਿਆ ਜਾਊਗਾ, ਜਦੋਂ 5 ਦਿਨ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਜਿਹੜੇ ਆ ਆਪਣਾ ਇਨੋਗ੍ਰੇਸ਼ਨ ਕਰਨਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਤਾਂ ਇੱਕ ਜਿਹੜਾ ਰੈਪਰ ਹੈਗਾ ਆ ਲਿਲ ਵੇਨ, ਕਹਿੰਦੇ ਵੀ ਉਸ ਦੇ ਉੱਤੇ ਫੈਡਰਲ ਗਨ ਅਫੈਂਸ ਦੇ ਜਿਹੜੇ ਚਾਰਜਸ ਆ ਫਲੋਰੀਡਾ ਦੇ ਵਿੱਚ ਉਹ ਲਗਾਏ ਗਏ ਨੇ। ਜਿਹੜੇ ਕਹਿੰਦੇ ਵੀ ਇਹ ਚਾਰਜਸ ਉਹ ਨੇ ਇੱਕ ਕਨਵਿਕਟਡ ਫੈਲਨ ਦੇ ਦੁਆਰਾ ਫਾਇਰ ਆਰਮ ਪੋਜੈਸ਼ਨ ਦੇ ਇਸ ਦੇ ਉੱਤੇ ਲਾਏ ਗਏ ਨੇ। ਸੋ ਲਿਲ ਵੇਨ ਦੇ ਉੱਤੇ ਪਹਿਲਾਂ ਵੀ ਕਈ ਚਾਰਜਸ ਜਿਹੜੇ ਆ ਉਹ ਲੱਗਦੇ ਰਹੇ ਨੇ। ਮਿਆਮੀ ਫੈਡਰਲ ਕੋਰਟ ਦੇ ਦਸਤਾਵੇਜ਼ਾਂ ਦੇ ਮੁਤਾਬਕ ਇਸ ਨੂੰ ਜਿਹੜਾ ਕਿ ਪਿਛਲੇ ਸਾਲ ਦੀ 23 ਦਸੰਬਰ ਦੇ ਇੱਕ ਮਾਮਲੇ ਦੇ ਵਿੱਚ ਜਿਹੜੇ ਚਾਰਜਸ ਆ ਉਹ ਲਾਏ ਗਏ ਨੇ। ਸੋ ਇਹਨੇ 38 ਸਾਲਾਂ ਦੇ ਇਸ ਰੈਪਰ ਨੇ ਮੰਨਿਆ, ਕਹਿੰਦਾ ਮੇਰੇ ਕੋਲ ਗੋਲਡ ਪਲੇਟਡ ਹੈਂਡਗਨ ਜਿਹੜੀ ਉਹ ਹੈਗੀ ਆ, ਆਪਣੇ ਲਗੇਜ ਦੇ ਵਿੱਚ ਉਹ ਲਈ ਆਉਂਦਾ ਸੀਗਾ ਮਿਆਮੀ ਦੇ ਵਿੱਚ ਆਪਣੇ ਪ੍ਰਾਈਵੇਟ ਪਲੇਨ ਦੇ ਵਿੱਚ, ਤੇ ਇੱਕ ਸਰਚ ਵਾਰੰਟ ਦੇ ਦੌਰਾਨ ਉਦੋਂ ਇਹਨਾਂ ਨੂੰ ਅਧਿਕਾਰੀਆਂ ਨੂੰ ਜਿਹੜੀ ਉਹ ਮਿਲੀ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਉਸ ਦੇ ਉੱਤੇ ਚਾਰਜਸ ਲਾਏ ਨੇ। ਸੋ ਜਿਹੜੇ ਕਨਵਿਕਟਡ ਫੈਲਨ ਦੇ ਕੋਲ ਫਾਇਰ ਆਰਮਸ ਜਿਹੜੇ ਉਹ ਨਹੀਂ ਹੋ ਸਕਦੇ, ਸੋ ਇਸੇ ਕਰਕੇ ਇਹ ਸਮੱਸਿਆ ਦੇ ਵਿੱਚ ਫਸਿਆ ਆ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਪ੍ਰੋਪੋਜੀਸ਼ਨ 22 ਨੂੰ ਲੈ ਕੇ ਆ। ਪ੍ਰੋਪੋਜੀਸ਼ਨ 22 ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਮੈਜੋਰਟੀ ਦੇ ਨਾਲ ਪਾਸ ਹੋ ਗਈ ਸੀ। $200 ਮਿਲੀਅਨ ਦੇ ਕਰੀਬ, $205 ਮਿਲੀਅਨ ਜਿਹੜੀਆਂ ਇਹ ਕੰਪਨੀਆਂ ਹੈਗੀਆਂ, ਊਬਰ, ਲਿਫਟ ਤੇ ਡੋਰਡੈਸ਼, ਇਹਨਾਂ ਨੇ ਸਪੈਂਡ ਕੀਤਾ ਸੀ। ਕਹਿੰਦੇ 10 ਟਾਈਮਸ ਮੋਰ ਜਿਹੜੇ ਨੋ ਵਾਲੇ ਸੀ। ਹੁਣ ਕੈਲੀਫੋਰਨੀਆ ਦੇ ਵੋਟਰਸ ਇਹ ਕਹਿ ਰਹੇ ਆ ਵੀ ਸਾਡੇ ਨਾਲ ਧੋਖਾ ਹੋਇਆ ਹੈਗਾ। ਕਹਿੰਦੇ ਵੀ ਇਹ ਜਿਹੜੇ ਇਸ ਕੰਪਨੀਆਂ ਵੱਲੋਂ ਇਸ ਹਿਸਾਬ ਦੇ ਨਾਲ ਪ੍ਰੋਪੋਜੀਸ਼ਨ ਨੂੰ ਪੁੱਟ ਕੀਤਾ ਗਿਆ ਸੀ ਵੀ ਯੈਸ ਦਾ ਮਤਲਬ ਇਹ ਲੱਗਦਾ ਸੀ ਵੀ ਜਿਹੜੇ ਡਰਾਈਵਰਸ ਆ, ਉਹਨਾਂ ਨੂੰ ਵੱਧ ਅਧਿਕਾਰ ਜਿਹੜੇ ਮਿਲਣਗੇ, ਵੀ ਉਹ ਐਜ਼ ਏ EMPLOYEE ਹੋਣਗੇ। ਲੋਕ ਭੁਲੇਖੇ ਦੇ ਵਿੱਚ ਰਹੇ ਆ।
ਸੋ ਵਾਸ਼ਿੰਗਟਨ ਪੋਸਟ ਨੇ ਇਹ ਜਿਹੜਾ ਸਰਵੇ ਕੀਤਾ ਬਹੁਤ ਸਾਰੇ ਕੈਲੀਫੋਰਨੀਆ ਦੇ ਵੋਟਰਸ ਆ, ਉਹ ਕਹਿੰਦੇ ਵੀ ਹੁਣ ਅਸੀਂ ਪਛਤਾ ਰਹੇ ਹਾਂ, ਇਸ ਪ੍ਰੋਪੋਜੀਸ਼ਨ ਨੂੰ ਪਾਸ ਨਹੀਂ ਹੋਣ ਦੇਣਾ ਚਾਹੀਦਾ ਸੀ। ਅਸੀਂ ਜੈਸ ਇਸ ਕਰਕੇ ਹੀ ਪਾਇਆ ਵੀ ਜਿਹੜੀ ਆ ਇਹ ਡਰਾਈਵਰਸ ਦੇ ਹੱਕ ਦੀ ਗੱਲ ਜਾਂਦੀ ਹੈਗੀ ਆ। ਹੁਣ ਕੈਲੀਫੋਰਨੀਆ ਦੇ ਜਿਹੜੇ ਵੋਟਰਸ ਆ ਉਹ ਬਾਕੀ ਸਟੇਟਾਂ ਦੇ ਵੋਟਰਸ ਨੂੰ ਕਹਿ ਰਹੇ ਆ ਵੀ ਭਾਈ ਇਹ ਹੁਣ ਜਿਹੜੀਆਂ ਗਿਗ ਕੰਪਨੀਜ਼ ਹੈਗੀਆਂ ਇਹ ਨੈਸ਼ਨਲੀ ਹਰ ਸਟੇਟ ਦੇ ਵਿੱਚ ਟਰਾਈ ਕਰਨਗੀਆਂ ਤੇ ਤੁਸੀਂ ਇਸ ਧੋਖੇ ਦੇ ਵਿੱਚ ਨਾ ਜਾਇਓ। ਜੀ, ਬਿਲਕੁਲ ਹੁਣ ਮੱਥੇ 'ਤੇ ਹੱਥ ਮਾਰਿਆ ਕੀ ਫਾਇਦਾ ਆ, ਜਦੋਂ ਮੌਕਾ ਸੀਗਾ ਉਸ ਹਿਸਾਬ ਦੇ ਨਾਲ ਉਦੋਂ ਫਿਰ ਸਮੱਸਿਆ ਜਿਹੜੀ ਉਹ ਆਈ ਆ। ਫਰੈਜ਼ਨੋ ਕਾਉਂਟੀ ਤੋਂ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ, ਕਹਿੰਦੇ ਵੀ ਇੱਥੇ ਦੇ ਜਿਹੜੇ 2 ਸੁਪਰਵਾਈਜ਼ਰ ਆ ਉਹਨਾਂ ਨੇ ਆਖਿਆ ਆ ਵੀ ਅਸੀਂ ਜਿਹੜੇ ਰਾਈਟ ਨਾਓ ਕੈਲੀਫੋਰਨੀਆ ਦੇ ਕੋਵਿਡ-19 ਦੀਆਂ ਗਾਈਡਲਾਈਨਸ ਆ ਉਹਨਾਂ ਨੂੰ ਐਨਫੋਰਸ ਆ ਉਹ ਨਹੀਂ ਕਰਾਂਗੇ। ਸੋ ਰਾਈਟ ਨਾਓ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਜਿੱਦਾਂ ਤੁਸੀਂ ਵੀ ਪਹਿਲਾਂ ਦੱਸ ਕੇ ਹਟੇ ਆ ਗੈਵਿਨ ਨਿਊਸਮ ਹੋਣਾ ਨੇ ਇਹ ਸਾਰੀਆਂ ਚੀਜ਼ਾਂ ਨਵੀਆਂ ਬੰਦਿਸ਼ਾਂ ਜਿਹੜੀਆਂ ਆ ਉਹ ਲਾਈਆਂ ਨੇ। ਸੋ ਇਹ ਇੱਥੋਂ ਦੇ ਜਿਹੜੇ ਇੱਥੇ ਵੀ ਪਾੜਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ ਵੀ ਕਈ ਲੋਕ ਚਾਹੁੰਦੇ ਨੇ ਵੀ ਇਹ ਗਾਈਡਲਾਈਨਸ ਫਾਲੋ ਹੋਣ ਤੇ ਕਈ ਜਿਹੜੇ ਕਹਿੰਦੇ ਆ ਉਹ ਨਾ ਫਾਲੋ ਹੋਣ। ਸੋ ਸੁਪਰਵਾਈਜ਼ਰ ਨੇਥਨ ਮੈਗਸਿਗ ਤੇ ਬਡੀ ਮੈਂਡਸ ਜਿਹੜੇ ਆ ਫਰੈਜ਼ਨੋ ਕਾਉਂਟੀ ਦੇ ਉਹਨਾਂ ਨੇ ਜਿਹੜਾ ਕਿਹਾ ਆ ਵੀ ਇਹ ਵਾਲੰਟੀਅਰ ਕੰਪਲਾਇੰਸ ਬਿਜ਼ਨਸ ਦਾ ਜਿਹੜਾ ਉਹ ਮੰਨਣ ਨੂੰ ਜਿਹੜਾ ਉਹ ਤਿਆਰ ਹੈਗੇ ਨੇ, ਪਰ ਐਨਫੋਰਸਮੈਂਟ ਆ ਜਿਹੜੀ ਇਹਨਾਂ ਬਿਜ਼ਨੈਸਿਸ ਦੇ ਉੱਤੇ ਉਹ ਨਹੀਂ ਕਰਨਗੇ। ਜੀ। ਅਗਲੀ ਖਬਰ ਵੱਲ ਚਲੀਏ, ਕਹਿੰਦੇ ਵੀ 7 ਲੋਕਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਚਾਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਕੋਵਿਡ ਰਿਲੀਫ ਫੰਡ ਲਿਆ ਤੇ ਉਸ ਨੂੰ ਮਹਿੰਗੀਆਂ ਕਾਰਾਂ ਲੈਂਬਰਗਿਨੀ ਤੇ ਪੋਰਸ਼ ਕਾਰ ਦੇ ਉੱਤੇ ਖਰਚ ਕੀਤਾ। ਦੇਖ ਤੇ ਲਓ ਹਾਲ। ਇਹ ਜਿਹੜੇ ਕਨਸਪੀਰੇਟਰ ਸੀਗੇ ਟੈਕਸਸ ਤੇ ਇਲੀਨੋਇਸ ਸਟੇਟ ਦੋਨਾਂ ਦੇ ਵਿੱਚ ਹੈਗੇ। ਹੁਣ ਉਹਨਾਂ ਨੂੰ ਵਾਇਰ ਫਰਾਡ ਤੇ ਇਹਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਤੇ 7 ਬੰਦੇ ਆ ਜਿਨ੍ਹਾਂ ਦੇ ਵਿੱਚੋਂ 2 ਕਹਿੰਦੇ ਜਿਨ੍ਹਾਂ ਦੇ ਨਾਂ ਅਮੀਰ ਅਕੀਲ 52 ਸਾਲਾਂ ਦਾ ਤੇ ਇੱਕ ਸਦੀਕ ਅਜੀਮੁਦੀਨ 41 ਸਾਲਾਂ ਦਾ, ਇਹਨਾਂ ਨੂੰ ਮਨੀ ਲਾਂਡਰਿੰਗ ਦੇ ਅੰਡਰ ਚਾਰਜ ਕੀਤਾ ਗਿਆ ਆ। ਤੇ ਪੰਜਾਬੀ ਵੀ ਇਹ ਤੋਂ ਪਿੱਛੇ ਨਹੀਂ ਰਹੇ, ਇਹ ਤੋਂ ਬਿਨਾਂ ਜਿਹੜੇ ਹੋਰ ਨਾਂ ਆ ਉਹਨਾਂ 'ਚ ਇੱਕ ਪ੍ਰਦੀਪ ਬਸਰਾ 51 ਸਾਲਾਂ ਦਾ, ਰਿਫਤ ਬਾਜਵਾ, ਮੇਅਰ ਮਿਸਿਕ, ਮੌਰੀਸ਼ੀਓ ਨਾਵੀਆ ਤੇ ਰਿਚਰਡ ਰਿਊਥ। ਇਹ ਸਾਰੇ ਜਿਹੜੇ 7 ਜਣੇ ਆ ਇਹਨਾਂ ਨੂੰ ਚਾਰਜ ਕੀਤਾ ਗਿਆ ਆ ਵੀ ਇਨੀ ਆਪਣੇ ਜਿਹੜੇ ਪੇਰੋਲ ਦੇ ਐਕਸਪੈਂਸਿਸ ਆ ਉਹਨਾਂ ਨੂੰ ਫਾਲਸੀਫਾਈ ਕਰਕੇ ਐਪਲੀਕੇਸ਼ਨ ਦੇ ਉੱਤੇ ਫਰੋਜੂਲੈਂਟ ਲੋਨ ਲਏ ਹੈਗੇ ਆ ਤੇ ਬਾਅਦ ਦੇ ਵਿੱਚ ਜਿੰਨਾ ਵੀ ਜਿਹੜਾ ਮਨੀ ਇਕੱਠਾ ਕੀਤਾ ਗਿਆ $30 ਮਿਲੀਅਨ ਦੇ ਕਰੀਬ ਉਹਨਾਂ ਨੇ ਲੋਨ ਲਿਆ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਤੇ ਉਸ ਨੂੰ ਜਿਹੜਾ ਆ ਆਪਣੀ ਐਸ਼ੀ ਦੇ ਲਈ ਵਰਤਿਆ ਤੇ ਕਹਿੰਦੇ ਵੀ 2013 ਹੁਣ ਅੜਕੇ ਆਏ ਆ। ਪੋਰਸ਼ ਕਾਰਾਂ ਜਿਹੜੀਆਂ ਖਰੀਦੀਆਂ। ਇਹ ਦੇਖੋ ਬਹੁਤ ਸਾਰੇ ਲੋਕ ਸੋਚਦੇ ਸੀਗੇ ਵੀ ਪਤਾ ਨਹੀਂ ਇਹ ਲੋਨ ਉਦਾਂ ਹੀ ਦੇਈ ਜਾਂਦੇ, ਇਹਨਾਂ ਨੇ ਕਿਹੜਾ ਕੁਝ ਕਰਨਾ ਹੈ, ਇਹਨਾਂ ਨੇ ਕਿਹੜਾ ਕੁਝ ਫੜਨਾ ਆ। ਹੁਣ ਜਦੋਂ ਫੜਨ ਤੇ ਆਏ ਆ ਤੇ ਇਹ ਤਾਂ ਬਹੁਤ ਹਰਜੋਤ ਸਿੰਘ ਜੀ ਨਾਮ ਆਉਣੇ ਨੇ ਤੇ ਜੀ ਅਫਸੋਸ ਵਾਲੀ ਗੱਲ ਆ ਵੀ ਕਈ ਆਪਣੀ ਕਮਿਊਨਿਟੀ ਦੇ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਆਪਣੇ ਵਾਲੇ ਵੀ ਜਿਹੜੇ ਇਹਦੇ ਵਿੱਚ ਕਈ ਫਸ ਜਾਣੇ ਨੇ। ਝੂਠ ਬੋਲ ਕੇ ਫੈਡਰਲ ਮਨੀ ਲਓਗੇ ਤਾਂ ਉਹ ਫੈਲਨੀਆਂ ਜਿਹੜੀਆਂ ਬਾਅਦ ਦੇ ਵਿੱਚ ਤੁਹਾਡੇ ਉੱਤੇ ਚਾਰजेस ਅਜਿਹੇ ਲੱਗਣੇ ਆ ਵੀ ਜੇ ਛੁੱਟ ਵੀ ਜਾਂਦੇ ਆ ਬਾਅਦ ਦੇ ਵਿੱਚ ਤਾਂ ਬਾਅਦ 'ਚ ਕਿਤੇ ਬਿਜ਼ਨਸ ਕਰਨ ਜੋਗੇ ਵੀ ਰਹਿਣਾ ਨਹੀਂ ਆ ਤੇ ਘਰ ਪਰਿਵਾਰ ਨੂੰ ਤੇ ਉਹਨਾਂ ਨੂੰ ਦੇਖੋ ਕਿੰਨੀਆਂ ਮੁਸ਼ਕਿਲਾਂ ਦਾ ਬਾਅਦ 'ਚ ਸਾਹਮਣਾ ਕਰਨਾ ਸੋ ਪਊਗਾ। ਦੇਖੋ ਵੀ ਕਹਿੰਦੇ ਵੀ ਉਹ ਜਿੱਦਾਂ ਫਿਰ EMPLOYEE ਵੀ ਬਾਅਦ 'ਚ ਝੂਠੇ ਬਣਾ ਲਿਆ ਉਹਨੇ ਲੈ ਕੇ ਤੇ ਇੱਕ ਨੇ ਤਾਂ ਜਿਹੜਾ ਵਕੀਲ ਨਾਮ ਦਾ ਬੰਦਾ ਹੈਗਾ ਆ ਉਹਨੇ ਆਪਣੇ 86 ਸਾਲਾਂ ਦੀ ਮਾਂ ਦੇ ਨਾਂ ਤੇ ਹੀ ਚੈੱਕ ਕੱਟਣੇ ਸ਼ੁਰੂ ਕਰ ਦਿੱਤੇ ਤੇ ਇੱਥੇ ਚੈੱਕ ਰੱਖ। ਕੈਸ਼ਿੰਗ ਵੀ ਉੱਥੇ ਕਰਾਈ ਜਿਹੜਾ ਉਹਦੇ ਫਰੈਂਡ ਦੀ ਚੈੱਕ ਕੈਸ਼ਿੰਗ ਸਟੋਰ ਸੀਗਾ। ਤੇ ਦੇਖੋ ਵੀ ਕਿੰਨੇ ਜਾਣੇ ਰਲੇ ਸੀਗੇ ਇਸ ਪੂਰੇ ਕੰਮ ਦੇ ਵਿੱਚ। ਭਾਈ ਬਚ ਕੇ ਰਿਹਾ ਕਰੋ। ਜੇ ਸਰਕਾਰ ਤੁਹਾਨੂੰ ਕੋਈ ਸਹੂਲਤ ਜਾਂ ਕੋਈ ਫਾਇਦਾ ਦੇਣ ਦੀ ਕੋਸ਼ਿਸ਼ ਕਰਦੀ ਆ ਤੇ ਉਹਨੂੰ ਇੰਨਾ ਨਾ ਰਗੜੋ ਵੀ ਬਾਅਦ ਦੇ ਵਿੱਚ ਤੁਹਾਨੂੰ ਜੇਲ੍ਹਾਂ ਦੇ ਵਿੱਚ ਜਾ ਕੇ ਨੱਕ ਰਗੜਨੇ ਪੈਣ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਰੂਸ ਤੋਂ ਆ ਰਹੀ ਆ। ਰੂਸ ਦਾ ਵਲਾਦੀਮੀਰ ਪੁਤਿਨ ਕਹਿੰਦਾ ਵੀ ਹੁਣ ਮੇਰੇ ਤੋਂ ਉੱਤੇ ਤਾਂ ਉੱਥੇ ਕੋਈ ਨਹੀਂ ਹੈਗਾ। ਪਿਛਲੇ 2 ਦਹਾਕਿਆਂ ਤੋਂ ਉਹ ਪਾਵਰ ਦੇ ਵਿੱਚ ਹੈਗਾ ਆ ਤੇ ਉੱਥੋਂ ਦੀ ਜਿਹੜੀ ਲੋਅਰ ਹਾਊਸ ਨਾਟ ਕੋਰਟ ਲੋਅਰ ਹਾਊਸ ਪਾਰਲੀਮੈਂਟ ਜਿਹੜੀ ਆ ਡੂਮਾ ਜਿਸ ਨੂੰ ਆਖਿਆ ਜਾਂਦਾ ਆ, ਉਹਨਾਂ ਨੇ ਇੱਕ ਕਨਸਟੀਟਿਊਸ਼ਨਲ ਅਮੈਂਡਮੈਂਟ ਜਿਹੜੀ ਸੋਧ ਆ ਉਸ ਦੇ ਵਿੱਚ ਜਿਹੜੀ ਉਹ ਕੀਤੀ ਆ, ਜਿਸ ਦੇ ਵਿੱਚ ਇਹ ਸੋਧ ਸੀਗੀ ਵੀ ਕੋਈ ਵੀ ਜਿਹੜਾ ਰਸ਼ੀਆ ਦਾ ਰਾਸ਼ਟਰਪਤੀ ਜਾਂ ਉਸ ਦੇ ਪਰਿਵਾਰ ਵਾਲੇ ਆ, ਉਹਨਾਂ ਉੱਤੇ ਕੋਈ ਵੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਜਿਹੜੀ ਉਹ ਨਹੀਂ ਹੋ ਸਕਦੀ। ਉਹਨਾਂ ਨੂੰ ਉਸ ਤੋਂ ਇਮਿਊਨਿਟੀ ਹੋਊਗੀ, ਛੋਟ ਹੋਊਗੀ ਜਦੋਂ ਵੀ ਉਹ ਆਫਿਸ ਨੂੰ ਲੀਵ ਕਰਦੇ ਆ। ਆਲਰੇਡੀ ਪੁਤਿਨ ਨੇ ਸੰਵਿਧਾਨ ਦੇ ਵਿੱਚ ਉੱਥੋਂ ਦੇ ਵਿੱਚ ਕਈ ਜਿਹੜੀਆਂ ਸੋਧਾਂ ਕਰਵਾ ਲਈਆਂ ਆ
ਜਿਸ ਕਰਕੇ ਉਸਨੇ ਕੁੱਲ ਜਿਹੜੀਆਂ ਟਰਮਸ ਆ ਉਸ ਨੂੰ 2 ਵਾਰੀ ਹੋਰ ਵਧਾ ਲਿਆ ਆ। ਸੋ ਰਾਈਟ ਨਾਓ ਚੌਥੀ ਟਰਮ ਪੁਤਿਨ ਦੀ 2024 ਦੇ ਵਿੱਚ ਐਂਡ ਹੋਣੀ ਆ 4 ਸਾਲ ਬਾਅਦ, ਤੇ ਇਸ ਅਮੈਂਡਮੈਂਟਾਂ ਦੇ ਨਾਲ ਉਹ 2 ਹੋਰ ਟਰਮ ਜਿਹੜੀਆਂ ਆ ਉਹ ਜਿਹੜਾ ਉਹ ਕਰ ਸਕਦਾ ਆ। ਸੋ 68 ਸਾਲ ਰਾਈਟ ਨਾਓ ਇਸ ਦੀ ਉਮਰ ਆ, ਤੇ ਉੱਥੇ ਕੋਈ ਵੀ ਅਜਿਹਾ ਕੋਈ ਲੀਡਰ ਜਾਂ ਕੋਈ ਨਾਮ ਜਿਹੜਾ ਉਹ ਨਹੀਂ ਹੈਗਾ ਜਿਹੜਾ ਵਲਾਦੀਮਿਰ ਪੁਤਿਨ ਦੀ ਥਾਂ ਜਿਹੜੀ ਆ ਉਹ ਲੈ ਸਕੇ। ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਕੀਤਾ ਸੀ ਵੀ ਵਾਲਮਾਰਟ ਦਾ ਜਿਹੜਾ CEO ਆ, ਉਹ ਕਹਿੰਦਾ ਵੀ ਮੈਂ ਹੁਣ ਜੋ ਬਾਈਡਨ ਤੇ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੇ ਨਾਲ ਤੇ ਕਾਂਗਰਸ ਦੇ ਨਾਲ ਰਲ ਕੇ ਜਿਹੜਾ ਕੰਮ ਕਰੂੰਗਾ। ਵਾਲਮਾਰਟ ਦੇ ਉੱਤੇ ਵੀ ਕਾਫੀ ਅਸਰ ਪਿਆ ਸੀ ਚਾਈਨਾ ਦੇ ਟੈਰਿਫ ਨੂੰ ਲੈ ਕੇ। ਤੇ ਦੂਸਰੇ ਪਾਸੇ ਵਾਲਮਾਰਟ ਨੇ ਅੱਜ ਅਨਾਊਂਸ ਕੀਤਾ ਵੀ ਬਹੁਤ ਸਾਰੇ ਵਾਲਮਾਰਟ ਦੇ ਜਿਹੜੇ ਸਟੋਰ ਆ, ਉੱਥੇ ਟਾਇਲਟ ਪੇਪਰ ਤੇ ਕਲੀਨਿੰਗ ਸਪਲਾਈਜ਼ ਫੇਰ ਸ਼ਾਰਟ ਹੋ ਗਈਆਂ ਹੈਗੀਆਂ। ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਆ, ਲੋਕਾਂ ਨੇ ਫੇਰ ਜਿਹੜੇ ਆ ਟਾਇਲਟ ਪੇਪਰ ਤੇ ਕਲੀਨਿੰਗ ਸਪਲਾਈਜ਼ ਜਿਹੜੀਆਂ ਹੈਗੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਕਹਿੰਦੇ ਵੀ ਸਾਡੇ ਜਿਹੜੇ ਕਈ ਸਟੋਰ ਹੈਗੇ ਆ, ਵਾਲਮਾਰਟ ਦੇ CEO ਡੌਗ ਮੈਕਮਿਲਨ ਕਹਿੰਦੇ ਆ ਵੀ ਜਿੱਥੇ ਇਹ ਸਪਲਾਈਆਂ ਹਜੇ ਤੱਕ ਹੈ ਨਹੀਂ, ਉਹਨਾਂ ਦੇ ਜਿਹੜੇ ਸ਼ੈਲਫਸ ਹੈਗੀਆਂ ਉਹ ਖਾਲੀ ਪਈਆਂ ਹੈਗੀਆਂ। ਜੀ। ਤੇ ਕਹਿੰਦੇ ਪਈ 21% ਪੇਪਰ ਪ੍ਰੋਡਕਟਸ ਜਿੱਦਾਂ ਦੇ ਟਾਇਲਟ ਪੇਪਰਸ ਹੈਗੇ ਆ, ਪੇਪਰ ਟਾਵਲਸ ਆ, 16% ਹਾਊਸ ਹੋਲਡ ਕਲੀਨਿੰਗ ਪ੍ਰੋਡਕਟਸ ਜਿਹੜੀਆਂ ਆ ਸਾਡੇ ਕੋਲ ਇਸ ਟਾਈਮ ਘੱਟ ਹੈਗੀਆਂ। ਜੀ। ਅਗਲੀ ਖਬਰ ਫਲੋਰੀਡਾ ਦੇ ਟੈਲਾਹਾਸੀ ਇਲਾਕੇ ਤੋਂ ਆ ਰਹੀ ਆ। ਉੱਥੇ ਇੱਕ ਹਿਊਮਨ ਟ੍ਰੈਫਿਕਿੰਗ ਇਨਵੈਸਟੀਗੇਸ਼ਨ ਵੱਡੇ ਪੱਧਰ ਦੇ ਉੱਤੇ ਉੱਥੋਂ ਦੇ ਜਿਹੜੇ ਅਧਿਕਾਰੀਆਂ ਦੁਆਰਾ ਕੀਤੀ ਗਈ, ਜਿਸ ਨੂੰ ਆਪਰੇਸ਼ਨ ਸਟੋਲਨ ਇਨੋਸੈਂਸ ਦਾ ਜਿਹੜਾ ਨਾਮ ਦਿੱਤਾ ਗਿਆ ਸੀ। 2 ਸਾਲ ਤੱਕ ਇਹ ਜਿਹੜੀ ਜਾਂਚ ਆ ਚੱਲਦੀ ਰਹੀ। ਇਸ ਦੇ ਵਿੱਚ ਹੁਣ ਇਹਨਾਂ ਨੇ 178 ਲੋਕਾਂ ਨੂੰ ਚਾਈਲਡ ਸੈਕਸ ਟ੍ਰੈਫਿਕਿੰਗ ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਹੈਗਾ ਆ। ਕਹਿੰਦੇ ਵੀ 106 ਜਿਹੜੇ ਸਸਪੈਕਟ ਆ ਉਹਨਾਂ ਦੇ ਉੱਤੇ ਜਿਹੜੀਆਂ ਫੈਲਨੀਜ਼ ਲਾਈਆਂ ਗਈਆਂ ਆ। ਪ੍ਰੋਡਕਸ਼ਨ ਆਫ ਚਾਈਲਡ ਪੋਰਨ, ਹਿਊਮਨ ਸੈਕਸ ਟ੍ਰੈਫਿਕਿੰਗ ਆਫ ਏ ਮਾਈਨਰ, ਆਨਲਾਈਨ ਸੋਲੀਸੀਟੇਸ਼ਨ ਆਫ ਪ੍ਰੋਸਟੀਟਿਊਸ਼ਨ ਤੇ ਹੋਰ ਜਿਹੜੇ ਹਿਊਮਨ ਟ੍ਰੈਫਿਕਿੰਗ ਦੇ ਜਿਹੜੇ ਚਾਰजेस ਆ ਬੱਚਿਆਂ ਦੇ ਨਾਲ ਸੰਬੰਧਿਤ ਉਹ ਲਾਏ ਗਏ ਨੇ। ਇਹਨਾਂ ਵਿੱਚੋਂ 72 ਲੋਕਾਂ ਦੇ ਉੱਤੇ ਮਿਸਡਮੀਨਰ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਨੇ। ਸੋ ਇਹ ਜਿਹੜੇ ਲਾ ਇਨਫੋਰਸਮੈਂਟ ਆ ਉਹਨਾਂ ਸਾਰੇ ਨੇ ਇਹਨਾਂ ਨੂੰ ਇੱਕ ਜੌਨਸ ਦਾ ਹੀ ਜਿਹੜਾ ਉਹ ਨਾਮ ਦਿੱਤਾ ਸੀਗਾ। ਇਸ ਆਪਰੇਸ਼ਨ ਦੇ ਵਿੱਚ ਸਟੇਟ ਅਟਾਰਨੀ ਆਫਿਸ, US ਦੀ ਅਟਾਰਨੀ ਆਫਿਸ ਆਫ ਨਦਰਨ ਡਿਸਟ੍ਰਿਕਟ ਆਫ ਫਲੋਰੀਡਾ, ਸੈਕੰਡ ਜੁਡੀਸ਼ੀਅਲ ਸਰਕਟ, ਹੋਮਲੈਂਡ ਸਿਕਿਉਰਿਟੀ, ਯੂਨਾਈਟਿਡ ਸਟੇਟ ਮਾਰਸ਼ਲ ਸਰਵਿਸ, ਫਲੋਰੀਡਾ ਡਿਪਾਰਟਮੈਂਟ ਆਫ ਲਾ ਇਨਫੋਰਸਮੈਂਟ ਤੇ ਲਿਓਨ ਕਾਉਂਟੀ ਸ਼ੈਰਿਫ ਆਫਿਸ ਨੇ ਮਿਲ ਕੇ ਜਿਹੜਾ ਇਹ 2 ਸਾਲ ਤੱਕ ਜਾਂਚ ਕੀਤੀ ਆ। ਤੇ ਦੇਖੋ ਇੰਨੇ ਜਿਹੜੇ ਦਰਿੰਦੇ ਆ ਇਸ ਜਿਹੜੀ ਸੁਸਾਇਟੀ ਦੇ ਵਿੱਚ ਤੁਰੇ ਫਿਰਦੇ ਸੀਗੇ, ਜਿਨ੍ਹਾਂ ਦੀਆਂ ਸ਼ਕਲਾਂ ਕਈ ਵਾਰੀ ਭੋਲੀਆਂ ਹੁੰਦੀਆਂ ਪਰ ਕੰਮ ਜਿਹੜੇ ਆ ਉਹ ਬਿਲਕੁਲ ਦਰਿੰਦੇ ਨਿਕੰਮੇ ਹੁੰਦੇ ਆ। ਸੋ ਅਜਿਹੇ ਲੋਕਾਂ ਨੂੰ ਜਿਹੜਾ ਇੱਥੋਂ ਜਿਹੜਾ ਗ੍ਰਿਫਤਾਰ ਕੀਤਾ ਹੈਗਾ। ਸੋ ਇਹ ਚੰਗੀ ਗੱਲ ਆ। ਸੋ ਅਜਿਹੇ ਕੰਮਾਂ ਦੇ ਲਈ ਹੀ ਜਿਹੜੇ ਪੁਲਿਸ ਆ ਤੇ ਉਹ ਸਾਰੀਆਂ ਚੀਜ਼ਾਂ ਦਾ ਸਾਰਿਆਂ ਨੂੰ ਆਲ ਟਾਈਮ ਜਿਹੜਾ ਉਹ ਧੰਨਵਾਦ ਕਰਦੇ ਰਹਿਣਾ ਚਾਹੀਦਾ ਆ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਜਿਹੜੀ ਆ ਇਹ ਖਬਰ ਆ ਰਹੀ ਹੈਗੀ ਆ ਮਾਇਓ ਕਲੀਨਿਕ ਦੇ ਸੰਬੰਧ ਦੇ ਵਿੱਚ। ਰੋਚੈਸਟਰ ਮਿਨੀਐਪੋਲਿਸ ਦੇ ਵਿੱਚ ਕਹਿੰਦੇ 900 ਦੇ ਕਰੀਬ ਮੇਓ ਕਲੀਨਿਕ ਦੇ ਜਿਹੜੇ ਸਟਾਫ ਮੈਂਬਰਸ ਆ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਆ ਸਿਰਫ ਪਿਛਲੇ 2 ਵੀਕਾਂ ਦੇ ਵਿੱਚ। ਇਹ ਉੱਥੇ ਦੇ ਡਾਕਟਰ ਐਮੀ ਵਿਲੀਅਮਸ ਜਿਹੜੇ ਡੀਨ ਆਫ ਕਲੀਨਿਕਲ ਪ੍ਰੈਕਟਿਸਿਸ ਹੈਗੇ ਆ, ਉਹਨਾਂ ਨੇ ਅੱਜ ਦੱਸਿਆ ਹੈਗਾ। ਕਹਿੰਦੇ 93% ਜਿਹੜਾ ਸਾਡਾ ਸਟਾਫ ਹੈਗਾ, ਉਹਨਾਂ ਨੇ ਕਰੋਨਾ ਵਾਇਰਸ ਆਪਣੀ ਕਮਿਊਨਿਟੀ ਦੇ ਵਿੱਚੋਂ ਹੀ ਜਿਹੜਾ ਆ ਕੰਟਰੈਕਟ ਕੀਤਾ ਹੈਗਾ ਆ। ਤੇ ਬਾਕੀ ਦਾ ਜਿਹੜਾ ਕਹਿੰਦੇ ਕਈ ਹਸਪੀਟਲ 'ਚ ਕੰਮ ਕਰਦਿਆਂ ਤੇ ਹੋਇਆ। ਸੋ ਹੁਣ ਦੇਖੋ ਵੀ ਜੇ ਹਸਪਤਾਲਾਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਕਰੋਨਾ ਹੁੰਦਾ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ। ਉਹ ਕਹਿੰਦੇ ਸਾਡੇ ਕੋਲ ਆਲਰੇਡੀ ਸਟੇਟ ਦੇ ਵਿੱਚ 1500 ਦੇ ਕਰੀਬ ਜਿਹੜੇ ਸਟਾਫ ਮੈਂਬਰਸ ਆ ਉਹ ਸ਼ਾਰਟ ਹੈਗੇ। ਜੀ, ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਆ। ਜਾਣ ਤੋਂ ਪਹਿਲਾਂ ਜੇ ਆਪਾਂ ਸਟਾਕ ਮਾਰਕੀਟ ਦੇ ਬਾਰੇ ਦੱਸਦੇ ਜਾਈਏ ਤਾਂ ਕੋਵਿਡ ਦੇ ਕੇਸਿਸ ਵਧਣ ਨੂੰ ਲੈ ਕੇ ਅੱਜ ਥੋੜ੍ਹੀ ਜਿਹੀ ਡਾਓ ਜੋਨਸ ਦੇ ਵਿੱਚ ਗਿਰਾਵਟ ਆ ਉਹ ਦੇਖੀ ਗਈ ਆ। 167 ਪੁਆਇੰਟ ਮਾਰਕੀਟ ਡਿੱਗੀ ਆ। 29,783 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 25 ਪੁਆਇੰਟਾਂ ਦਾ ਘਾਟਾ ਹੋਇਆ। 11,899 ਤੇ ਬੰਦ ਹੋਈ। S&P ਦੇ ਵਿੱਚ 17 ਪੁਆਇੰਟ ਡਿੱਗੇ। 3609 ਦੇ ਉੱਤੇ ਕਲੋਜ਼ ਹੋਈ। ਸੋਨੇ ਦੀ ਕੀਮਤ $1,877 ਪ੍ਰਤੀ ਆਉਂਸ ਰਹੀ। ਜੀ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 31 ਸੈਂਟ ਦੇ ਬਰਾਬਰ ਰਹੀ ਆ।
ਤੇ 1 ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ 49 ਸੈਂਟ ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।